जो हो रहा है उससे ये लगता है कि यहीं पे मर जाए, क्योंकि ये मतलब जो हो रहा है इसके साथ हम घर नहीं जा सकते सर। अगर हम ऐसे घर जाएंगे तो हमारी लाशें जाएंगे, हम ऐसे ज़िंदा घर नहीं जा सकते इन दागों के साथ जो यहाँ पे हम पे लगाए गए। जस्टिस मांगा था, उस पे हमारे ऊपर एफआईआर काटा गया है। हमने यूनिवर्सिटी के ऊपर एफआईआर की मांग की तो उल्टा हमारे ऊपर एफआईआर काटा गया। सर यही इंसाफ है यहाँ पंजाब में? सर हम क्या करेंगे अपनी ज़िंदगी में ये इस एफआईआर के साथ, ये दाग लगा हमारे ऊपर। सर हमने तो बस सच्चाई बोली थी सर, यही है सच्चाई का मूल्य इस देश में। फिर ਜਦੋਂ ਸਾਡੇ ਜੂਨੀਅਰਸ ਆਉਣ ਲੱਗ ਗਏ ਫਿਰ ਉਦੋਂ ਸਾਨੂੰ ਪਤਾ ਲੱਗਿਆ ਵੀ ਇਹ ਕੋਈ ਸੈਕਸ਼ਨ ਨਹੀਂ ਹੈਗਾ, ਇਹ ਨਿਊ ਕਾਲਜ ਹੈ ਇੱਕ। ਨਾ ਸਾਡੇ ਪੇਰੈਂਟਸ ਨੂੰ ਕੋਈ ਇਨਫੋਰਮੇਸ਼ਨ ਹੈ, ਨਾ ਸਾਨੂੰ ਕੋਈ ਇਨਫੋਰਮੇਸ਼ਨ ਹੈ, ਤੇ ਸਾਨੂੰ ਰਾਤੋਂ ਰਾਤ ਚੱਕ ਕੇ ਕਿਸੇ ਹੋਰ ਕਾਲਜ 'ਚ ਕਰਤਾ। ਕਹਿੰਦੇ ਯੂਨੀਵਰਸਿਟੀ ਦੇ ਅੰਡਰ ਅਸੀਂ ਇੱਕ ਨਵਾਂ ਕਾਲਜ ਬਣਾਇਆ ਐਸ ਲਾਲ ਕਾਲਜ। ਅਸੀਂ ਆਊਟ ਆਫ ਪੰਜਾਬ ਤੱਕ ਹੀ, ਅਸੀਂ ਪੰਜਾਬ 'ਚ ਵੀ ਕੰਮ ਨਹੀਂ ਕਰ ਸਕਦੇ। ਅਸੀਂ ਨਾ ਪੰਜਾਬ 'ਚ ਕੰਮ ਕਰ ਸਕਦੇ ਹਾਂ ਨਾ ਇੰਡੀਆ 'ਚ। ਤੇ ਮਤਲਬ ਕਿ 3 ਸਾਲ ਹੁਣ ਸਾਡੇ BSc ਨਰਸਿੰਗ ਦੇ ਹੋ ਗਏ, ਬਟ ਫਿਰ ਵੀ ਅਸੀਂ ਹੈਗੇ +2 ਪਾਸ ਹੀ ਹਾਂ। ਮਤਲਬ ਕਿ ਇਹ ਕਹਿ ਲਓ ਵੀ ਉਹਨਾਂ ਨੇ ਪਹਿਲਾਂ ਤਾਂ ਸਾਨੂੰ ਇੰਨਾ ਜ਼ਿਆਦਾ ਟੀਜ਼ ਕੀਤਾ, ਪ੍ਰਵੋਕ ਕੀਤਾ ਕਿ ਕੁੜੀਆਂ ਸਾਡੇ ਤੇ ਅਟੈਕ ਕਰਨ। ਤੇ ਇੱਥੇ ਪੁਲਿਸ, ਸਾਰੀ ਪੁਲਿਸ ਸੀਗੀ। ਆ ਦੇਖੋ ਸਰ, ਆਏ ਨੇ ਚਾਂਸਲਰ ਯੂਨੀਵਰਸਿਟੀ ਦੇ ਜ਼ੋਰਾ ਸਿੰਘ ਤੇ ਉਹਨਾਂ ਦੇ ਵਾਈਫ ਤਜਿੰਦਰ ਕੌਰ। ਤੇ ਉਦੋਂ ਇਹਨਾਂ ਨੇ ਸਾਰੀ ਪੁਲਿਸ ਪਿੱਛੇ ਹਟ ਗਈ। ਇਹਨਾਂ ਨੇ ਆ ਕੇ ਗੇਟ ਤੇ ਮਤਲਬ ਧੱਕਾ ਮੁੱਕੀ ਕਰਨੀ ਸ਼ੁਰੂ ਕਰਤੀ ਕੁੜੀਆਂ ਨੇ। ਗੱਲਬਾਤ ਨਹੀਂ ਕੀਤੀ, ਧੱਕਾ ਮੁੱਕੀ ਸ਼ੁਰੂ ਕੀਤੀ ਆਪ ਆ ਕੇ ਖੁਦ ਕੀਤਾ। ਜਿਹੜੇ ਮੇਲ ਸਟਾਫ, ਫੀਮੇਲ ਸਟਾਫ, ਉਹਨਾਂ ਨੇ ਕੁੜੀਆਂ ਨੂੰ ਗਾਲਾਂ ਕੱਢੀਆਂ ਨੇ। ਤੇ ਜਿਹੜੇ ਮੇਲ ਸਟਾਫ ਨੇ ਉਹਨਾਂ ਨੇ ਇਹਨਾਂ ਦੇ ਕਸ਼ਮੀਰੀ ਗਰਲਸ ਦੇ ਹਿਜਾਬ ਪਾੜੇ ਨੇ, ਉਹਨਾਂ ਤੇ ਹੱਥ ਪਾਇਆ। ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਮੌਜੂਦ ਹੈ। ਨਾਮ ਦੇਸ਼ ਭਗਤ ਹੈ, ਪਰ ਧੀਆਂ ਦੇ ਨਾਲ ਜੋ ਕੁਝ ਹੋਇਆ ਉਹ ਤਸਵੀਰਾਂ ਤੁਸੀਂ ਸਾਰਿਆਂ ਨੇ ਵੇਖੀਆਂ ਨੇ। ਸਾਡੇ ਨਾਲ ਭੈਣ ਮੁਸਕਾਨ ਹੋਣੀ ਮੌਜੂਦ ਨੇ ਜਿਹੜੇ ਕਿ ਪੰਜਾਬ ਤੋਂ ਹੀ ਸੰਬੰਧ ਰੱਖਦੇ ਨੇ, ਪਰ ਦੱਸਿਆ ਜਾ ਰਿਹਾ ਵੱਡੀ ਗਿਣਤੀ ਕੁੜੀਆਂ ਜੰਮੂ ਕਸ਼ਮੀਰ ਦੇ ਨਾਲ ਤੇ ਹੋਰ ਸਟੇਟਾਂ ਦੇ ਨਾਲ ਵੀ ਸੰਬੰਧ ਰੱਖਦੀਆਂ ਨੇ। ਇਹ ਨਰਸਿੰਗ ਪੜ੍ਹਨ ਦੇ ਲਈ ਇੱਥੇ ਆਏ ਸਨ, ਪਰ ਇਹਨਾਂ ਦੇ ਨਾਲ ਜੋ ਕੁਝ ਹੋਇਆ ਉਹ ਸਾਰਾ ਕੁਝ ਇਹਨਾਂ ਦੇ ਕੋਲੋਂ ਹੀ ਜਾਣਦੇ ਹਾਂ। ਭੈਣੇ, ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੀ ਕੁਝ ਹੋਇਆ ਜਿਸ ਦੇ ਕਾਰਨ ਤੁਹਾਨੂੰ ਪ੍ਰੋਟੈਸਟ ਕਰਨਾ ਪਿਆ, ਪਹਿਲਾਂ ਇਹ ਦੱਸਿਓ। ਸਰ ਅਸੀਂ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟ ਆ। ਅਸੀਂ ਦੇਸ਼ ਭਗਤ ਇੰਸਟੀਚਿਊਟ ਆਫ ਨਰਸਿੰਗ ਦੇ ਵਿੱਚ BSc ਨਰਸਿੰਗ ਦੇ ਵਿੱਚ ਐਡਮਿਸ਼ਨ ਕਰਾਈ ਸੀ 2020 ਸਾਲ 'ਚ ਸ਼ੁਰੂ ਬੈਚ 2020 ਦੇ ਵਿੱਚ ਐਡਮਿਸ਼ਨ ਕਰਵਾਈ ਸੀ। ਤੇ ਉਦੋਂ ਜਦੋਂ ਅਸੀਂ ਜਿਹੜੀ INC ਹੁੰਦੀ ਆ, ਆਪਣੀ ਇੰਡੀਅਨ ਨਰਸਿੰਗ ਕੌਂਸਲ ਹੁੰਦੀ ਆ, ਉਹਦੇ ਵੱਲੋਂ ਹਰੇਕ ਕਾਲਜ ਨੂੰ ਲਿਮਿਟਿਡ ਸੀਟਸ ਹੁੰਦੀਆਂ ਨੇ ਨਰਸਿੰਗ ਦੇ ਕਾਲਜ ਨੂੰ। ਤਾਂ INC ਨੇ 60 ਸੀਟਸ ਦਿੱਤੀਆਂ ਸੀ ਇਹਨਾਂ ਦੇ ਕਾਲਜ ਨੂੰ। ਤੇ ਇਹਨਾਂ ਨੇ ਲੈ ਲਏ 150 ਤੋਂ ਉੱਤੇ ਬੱਚੇ ਲਏ ਹੋਏ ਸੀ ਇਹਨਾਂ ਨੇ। ਉਹਨਾਂ ਵਿੱਚ ਅੱਧੇ ਦਾ ਰੀਫੰਡ ਲੈ ਗਏ, ਤਾਂ ਹੁਣ 133 ਬੱਚੇ ਰਹਿ ਗਏ। ਹੁਣ ਜਿਹੜੀ INC ਆ ਉਹ 60 ਬੱਚਿਆਂ ਨੂੰ ਦਊਗੀ ਸੀਟ, ਤੇ ਜਿਹੜੇ ਬਾਕੀ ਬੱਚੇ ਰਹਿ ਗਏ ਉੱਤੇ ਵਾਲੇ ਫਿਰ ਉਹ। ਅਸੀਂ 1.5 ਸਾਲ ਸਾਡਾ ਵਧੀਆ ਚੱਲਿਆ, ਸਾਡੇ ਸਾਰੇ ਡਾਕੂਮੈਂਟ ਓਰੀਜਨਲ ਸੀ, ਸਾਰਾ ਕੁਝ ਸਹੀ ਸੀਗਾ। ਤੇ 1.5 ਸਾਲ ਬਾਅਦ ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੀ ਕਲਾਸ ਦੀ ਸਟਰੈਂਥ ਬਹੁਤ ਜ਼ਿਆਦਾ ਹੈ, ਇਸ ਕਰਕੇ ਅਸੀਂ ਸੈਕਸ਼ਨ ਬਣਾਉਣੇ ਆ, 2 ਬॉयਜ਼ ਦਾ ਇੱਕ ਗਰਲਸ ਦਾ। ਤਾਂ ਅਸੀਂ ਸੈਕਸ਼ਨ ਸਮਝ ਕੇ ਕਲਾਸਿਸ ਲਾਉਣ ਲੱਗ ਗਏ। ਤੇ ਉਹ ਤੋਂ ਬਾਅਦ ਫਿਰ ਜਦੋਂ ਸਾਡੇ ਜੂਨੀਅਰਸ ਆਉਣ ਲੱਗ ਗਏ ਫਿਰ ਉਦੋਂ ਸਾਨੂੰ ਪਤਾ ਲੱਗਿਆ ਵੀ ਇਹ ਕੋਈ ਸੈਕਸ਼ਨ ਨਹੀਂ ਹੈਗਾ, ਇਹ ਨਿਊ ਕਾਲਜ ਹੈ ਇੱਕ। ਤੇ ਮਤਲਬ ਕਿ ਅਸੀਂ ਕਿਸੇ ਹੋਰ ਕਾਲਜ ਐਡਮਿਸ਼ਨ ਕਰਾਈ, ਨਾ ਸਾਡੇ ਪੇਰੈਂਟਸ ਨੂੰ ਕੋਈ ਇਨਫੋਰਮੇਸ਼ਨ ਹੈ, ਨਾ ਸਾਨੂੰ ਕੋਈ ਇਨਫੋਰਮੇਸ਼ਨ ਹੈ। ਤੇ ਸਾਨੂੰ ਰਾਤੋਂ ਰਾਤ ਚੱਕ ਕੇ ਕਿਸੇ ਹੋਰ ਕਾਲਜ 'ਚ ਕਰਤਾ। ਕਹਿੰਦੇ ਯੂਨੀਵਰਸਿਟੀ ਦੇ ਅੰਡਰ ਅਸੀਂ ਇੱਕ ਨਵਾਂ ਕਾਲਜ ਬਣਾਇਆ ਐਸ ਲਾਲ ਕਾਲਜ। ਤੇ ਉਹ ਤੋਂ ਬਾਅਦ ਅਸੀਂ ਫਿਰ ਪ੍ਰੋਟੈਸਟ ਕੀਤਾ ਸੀਗਾ। ਲੋਕੇਸ਼ਨ ਕੀ ਸੀ ਉਹਦੀ ਵੀ ਲੋਕੇਸ਼ਨ ਯੂਨੀਵਰਸਿਟੀ ਦੇ ਅੰਦਰ ਹੀ ਆ। ਠੀਕ ਹੈ, ਯੂਨੀਵਰਸਿਟੀ ਦੇ ਅੰਦਰ ਹੀ ਕਹਿ ਰਹੇ ਨੇ ਕਿ ਨਵਾਂ ਕਾਲਜ ਸ਼ੁਰੂ ਕੀਤਾ ਹੈ। ਤੇ ਉਹ ਤੋਂ ਬਾਅਦ ਫਿਰ ਅਸੀਂ ਪ੍ਰੋਟੈਸਟ ਕੀਤਾ ਸੀ ਇਸ ਚੀਜ਼ ਲਈ ਕਿ ਸਾਡੀ ਇਨਫੋਰਮੇਸ਼ਨ ਤੋਂ ਬਿਨਾਂ ਇਹਨਾਂ ਨੇ ਕਿਵੇਂ ਸਾਨੂੰ ਦੂਜੇ ਕਾਲਜ ਦੇ ਵਿੱਚ ਕੀਤਾ। ਸਾਨੂੰ ਉਸ ਦੇ ਡਾਕੂਮੈਂਟਸ ਦਿਖਾਓ ਕਿ ਜੋ ਪੰਜਾਬ ਨਰਸਿੰਗ ਕੌਂਸਲ ਆ ਉਹਦੇ ਵੱਲੋਂ ਐਫੀਲੀਏਸ਼ਨ ਹੈਗੀ ਆ ਉਸ ਚੀਜ਼ ਨੂੰ, ਉਸ ਕਾਲਜ ਨੂੰ, ਜਾਂ ਨਹੀਂ ਹੈਗੀ। ਤਾਂ ਇਹਨਾਂ ਨੇ SDM ਸਰ ਦੇ ਸਾਈਨ ਨੇ ਉਸ ਡਾਕੂਮੈਂਟ 'ਤੇ, ਸਾਡੇ ਕੋਲ ਪ੍ਰੂਫ ਹੈ। ਇਹਨਾਂ ਨੇ ਸਾਨੂੰ ਦਿੱਤਾ ਸੀ ਡਾਕੂਮੈਂਟ ਕਿ ਸਾਡਾ ਜਿਹੜਾ ਕਾਲਜ ਆ ਉਹ PNRC ਰਜਿਸਟਰਡ ਹੈ, ਮਤਲਬ ਕਿ ਕੁੜੀਆਂ ਦੀ ਰਜਿਸਟ੍ਰੇਸ਼ਨ ਹੋਈ ਆ PNRC ਦੇ ਵਿੱਚ। ਤੇ ਫਿਰ PNRC ਦੇ ਵਿੱਚ ਰਜਿਸਟ੍ਰੇਸ਼ਨ ਕਰਕੇ ਵੀ ਆਪਾਂ ਸਿਰਫ ਪੰਜਾਬ 'ਚ ਕੰਮ ਕਰ ਸਕਦੇ ਹਾਂ, ਆਲ ਓਵਰ ਇੰਡੀਆ ਨਹੀਂ ਕਰ ਸਕਦੇ। ਸਾਡੀ ਕਲਾਸ ਦੇ ਵਿੱਚ ਜੰਮੂ ਕਸ਼ਮੀਰ, ਪੰਜਾਬ, ਅਰੁਣਾਚਲ ਪ੍ਰਦੇਸ਼, ਹਰਿਆਣਾ, UP, ਬਿਹਾਰ ਸਾਰੇ ਕਿਤੇ ਦੇ ਬੱਚੇ ਨੇ। ਸੋ ਉਹਨਾਂ ਨੇ ਆਪਣੀ ਸਟੇਟ 'ਚ ਵਾਪਸ ਜਾ ਕੇ ਵੀ ਤਾਂ ਕੰਮ ਕਰਨਾ। ਤਾਂ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਸਾਨੂੰ INC ਅਪਰੂਵਡ ਕਾਲਜ ਚਾਹੀਦਾ ਹੈ। ਤੇ ਇਹਨਾਂ ਨੇ ਕਿਹਾ ਸੀ ਸਾਨੂੰ 3 ਮਹੀਨੇ ਦਾ ਟਾਈਮ ਦਿਓ, ਅਸੀਂ INC ਅਪਰੂਵਲ ਲੈ ਕੇ ਆਵਾਂਗੇ।
ਜਦੋਂ ਅਸੀਂ 1.5 ਸਾਲ ਪਹਿਲਾਂ ਪ੍ਰੋਟੈਸਟ ਕੀਤਾ ਸੀ, ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰੈਗੂਲਰਲੀ ਮਤਲਬ ਕੰਟੈਕਟ ਕੀਤਾ, ਫੈਕਲਟੀ ਨੂੰ ਅਸੀਂ ਪੁੱਛਦੇ ਰਹੇ ਵੀ ਆਈਐਨਸੀ ਕਿਉਂ ਨਹੀਂ ਆਈ, ਕਹੀ ਗਏ ਸਾਨੂੰ ਟਾਈਮ ਦਿਓ। ਹੁਣ ਸਾਡੇ ਟਾਈਮ ਦਿੰਦੇ 3 ਸਾਲ ਲੰਘ ਗਏ ਤੇ ਉਸ ਤੋਂ ਬਾਅਦ ਫਿਰ ਹੁਣ ਆਈਐਨਸੀ ਆਈ ਨਹੀਂ ਹੈਗੀ। ਉਸ ਤੋਂ ਬਾਅਦ ਅਸੀਂ ਪੀਐਨਆਰਸੀ ਆਫਿਸ ਦੇ ਵਿੱਚ ਖੁਦ ਮੋਹਾਲੀ ਜਾ ਕੇ ਪਤਾ ਕੀਤਾ ਕਿ ਸਾਡਾ ਕਾਲਜ ਪੀਐਨਆਰਸੀ ਹੈ ਜਾਂ ਨਹੀਂ। ਫਿਰ ਸਾਨੂੰ ਇਹ ਪਤਾ ਲੱਗਦਾ ਕਿ ਆਈਐਨਸੀ ਤਾਂ ਛੱਡੋ, ਸਾਡਾ ਕਾਲਜ ਪੀਐਨਆਰਸੀ ਰਜਿਸਟ੍ਰੇਸ਼ਨ ਵੀ ਹੈ ਨਹੀਂ, ਕਿ ਅਸੀਂ ਆਊਟ ਆਫ ਪੰਜਾਬ ਤੱਕ ਹੀ ਅਸੀਂ ਪੰਜਾਬ 'ਚ ਵੀ ਕੰਮ ਨਹੀਂ ਕਰ ਸਕਦੇ। ਮਤਲਬ 3 ਸਾਲ ਹੋ ਚੁੱਕੇ ਨੇ ਹੁਣ ਨਰਸਿੰਗ ਦੇ ਵਿੱਚ। ਅਸੀਂ ਪੇਪਰ ਦਿੱਤੇ, ਅਸੀਂ ਕਲੀਨਿਕਲ ਪੋਸਟਿੰਗਸ ਲਾਈਆਂ ਨੇ, ਨਾਈਟ ਸ਼ਿਫਟਸ ਵੀ ਲਾਈਆਂ ਨੇ, ਰਜਿੰਦਰਾ ਹਸਪੀਟਲ 'ਚ ਸਾਡੀਆਂ ਡਿਊਟੀਆਂ ਲੱਗਦੀਆਂ ਨੇ, ਸਾਰਾ ਕੁਝ ਸਿੱਖ ਕੇ ਫਿਰ ਵੀ ਹੁਣ ਤੱਕ ਸਾਡੀ ਕਿਤੇ ਰਜਿਸਟ੍ਰੇਸ਼ਨ ਨਹੀਂ ਹੈਗੀ, ਉਹ ਵੀ ਕੁੜੀਆਂ ਦੀ। ਮਤਲਬ ਕਿ 133 ਬੱਚੇ ਨੇ, ਉਹਦੇ ਵਿੱਚੋਂ 60 ਸੀਟਾਂ ਸੀ ਜਿਨ੍ਹਾਂ 'ਤੇ ਮੁੰਡਿਆਂ ਨੂੰ ਰੱਖ ਲਿਆ ਇਹਨਾਂ ਨੇ, ਤੇ ਬਾਕੀ ਜਿਹੜੀਆਂ ਕੁੜੀਆਂ ਸੀ ਉਹਨਾਂ ਨੂੰ ਕਹਿਤਾ ਵੀ ਇੱਕ ਨਵਾਂ ਕਾਲਜ ਬਣਾਇਆ ਏ। ਤੇ ਕੁੜੀਆਂ ਨੇ ਜਦੋਂ ਸਾਰਾ ਕੁਝ ਪਤਾ ਕੀਤਾ, ਇਨਫੋਰਮੇਸ਼ਨ ਕਢਾਈ, ਤਾਂ ਪਤਾ ਲੱਗਿਆ ਨਾ ਤਾਂ ਉਹਦੀ ਪੰਜਾਬ ਰਜਿਸਟ੍ਰੇਸ਼ਨ ਹੈ, ਨਾ ਉਹਦੀ ਇੰਡੀਅਨ ਰਜਿਸਟ੍ਰੇਸ਼ਨ ਹੈ। ਅਸੀਂ ਨਾ ਪੰਜਾਬ 'ਚ ਕੰਮ ਕਰ ਸਕਦੇ ਹਾਂ ਨਾ ਇੰਡੀਆ 'ਚ। ਤੇ ਮਤਲਬ ਕਿ 3 ਸਾਲ ਹੁਣ ਸਾਡੇ ਬੀਐਸਸੀ ਨਰਸਿੰਗ ਦੇ ਹੋ ਗਏ, ਬਟ ਫਿਰ ਵੀ ਅਸੀਂ ਹੈਗੇ +2 ਪਾਸ ਹੀ ਹਾਂ। ਮਤਲਬ ਕਿ ਇਹ ਕਹਿ ਲਓ ਵੀ ਤੁਹਾਡੇ ਕੋਲ ਨਰਸਿੰਗ ਦੀ ਟ੍ਰੇਨਿੰਗ ਹੈਗੀ ਹੈ ਜਿਹੜੀ ਤੁਸੀਂ ਕੀਤੀ ਹੈ, ਪਰ ਉਸ ਆਧਾਰ ਤੇ ਨਾ ਤੁਹਾਡੇ ਕੋਲ ਕੋਈ ਪੱਕਾ ਉਸ ਦਾ ਸਰਟੀਫਿਕੇਟ ਹੈ ਜਿਸ ਦੇ ਆਧਾਰ ਤੇ ਤੁਸੀਂ ਵਿਦੇਸ਼ 'ਚ ਜਾ ਕੇ ਵੀ ਕੰਮ ਕਰ ਸਕੋ, ਨਰਸਿੰਗ ਨੂੰ ਪ੍ਰੈਕਟਿਸ ਕਰ ਸਕੋ, ਤਾਂ ਨਾ ਤੁਸੀਂ ਇੰਡੀਆ ਦੇ ਵਿੱਚ ਕਰ ਸਕਦੇ ਹੋ। ਈਵਨ ਕਿ ਪੰਜਾਬ ਦੇ ਵਿੱਚ ਕਰਨ ਲਈ ਵੀ ਤੁਹਾਡੀ ਯੂਨੀਵਰਸਿਟੀ ਦੇ ਕੋਲ ਉਹ ਮਾਨਤਾ ਨਹੀਂ ਹੈ ਜਿਸ ਦੇ ਆਧਾਰ ਤੇ ਉਹ ਤੁਹਾਨੂੰ ਨਰਸਿੰਗ ਕਰਾ ਸਕਦੇ ਸੀ। ਇਹ ਤੁਹਾਡੇ ਨਾਲ ਧੋਖਾ ਹੋਇਆ ਹੈ। ਪਹਿਲੇ 1.5 ਸਾਲ ਤੱਕ ਸਭ ਕੁਝ ਠੀਕ ਚੱਲਿਆ, ਜਦੋਂ ਉਸ ਤੋਂ ਬਾਅਦ ਇਹ ਸਾਰਾ ਕੁਝ ਚੱਲਦਾ ਰਿਹਾ, ਉਸ ਦੇ ਦਰਮਿਆਨ ਵੀ ਤੁਸੀਂ ਕੁਝ ਕਰਦੇ ਰਹੇ ਹੋ, ਕੋਈ ਕਾਰਵਾਈ ਦੀ ਮੰਗ ਕਰਦੇ ਰਹੇ ਹੋ ਕਿ ਕਦੋਂ ਤੱਕ ਆਊਗੀ? ਕਿਉਂਕਿ ਆਫਟਰ ਆਲ ਡਿਗਰੀ ਤਾਂ ਕੰਪਲੀਟ ਹੋਣੀ ਸੀ, ਜਿਹੜੀ ਹੁਣ ਹੋਈ ਹੈ, ਹੁਣ ਰੌਲਾ ਪਿਆ, ਉਹ ਪਹਿਲਾਂ ਚੱਲਦਾ ਸੀ। ਹਾਂਜੀ, 1.5 ਸਾਲ ਪਹਿਲਾਂ ਅਸੀਂ ਕੀਤਾ ਸੀ ਪ੍ਰੋਟੈਸਟ। ਅਸੀਂ 4 ਦਿਨ ਰੋਡ ਤੇ ਰਹੇ ਹਾਂ, ਡੇ ਨਾਈਟ ਪ੍ਰੋਟੈਸਟ ਸੀਗਾ ਉਹ। ਹੁਣ ਤਾਂ ਡੇ ਦਾ ਪ੍ਰੋਟੈਸਟ ਆ, ਉਦੋਂ ਡੇ ਨਾਈਟ ਸੀਗਾ 4 ਦਿਨ। ਤੇ ਉਦੋਂ ਇਹਨਾਂ ਨੇ ਜੋ ਸਾਨੂੰ ਡਾਕੂਮੈਂਟ ਦਿੱਤੇ ਸੀ, ਅਸੀਂ ਡਾਕੂਮੈਂਟਸ 'ਤੇ ਹੀ ਬਿਲੀਵ ਕਰਨਾ ਹੁੰਦਾ ਸਟੂਡੈਂਟਸ ਨੇ, ਤਾਂ ਜੋ ਇਹਨਾਂ ਨੇ ਸਾਨੂੰ ਅੰਡਰਟੇਕਿੰਗ ਦਿੱਤੀ ਸੀ ਅਸੀਂ ਉਹਦੇ 'ਤੇ ਬਿਲੀਵ ਕਰਕੇ ਬੈਠ ਗਏ। ਤੇ ਹੁਣ ਜਦੋਂ ਆਈਐਨਸੀ ਦਾ ਸਾਡਾ ਇੰਨਾ ਰੌਲਾ ਚੱਲਿਆ, ਤਾਂ ਸਾਨੂੰ ਹੁਣ ਇਹਨਾਂ 'ਤੇ ਇੰਨਾ ਟਰਸਟ ਹੈ ਨਹੀਂ, ਤਾਂ ਅਸੀਂ ਕਿਹਾ ਵੀ ਅਸੀਂ ਖੁਦ ਜਾ ਕੇ ਮੋਹਾਲੀ ਪਤਾ ਕਰਦੇ ਹਾਂ ਵੀ ਪੀਐਨਆਰਸੀ ਹੈ ਜਾਂ ਨਹੀਂ ਹੈ। ਫਿਰ ਉਹ ਤੋਂ ਬਾਅਦ ਮੋਹਾਲੀ ਗਏ ਸਟੂਡੈਂਟਸ, ਤੇ ਉੱਥੇ ਜਾ ਕੇ ਪਤਾ ਲੱਗਿਆ ਵੀ ਪੀਐਨਆਰਸੀ ਵੀ ਨਹੀਂ ਹੈ ਸਾਡਾ ਕਾਲਜ। ਫਿਰ ਅਸੀਂ ਹੁਣ ਨਾ ਪੰਜਾਬ 'ਚ ਕੰਮ ਕਰ ਸਕਦੇ ਹਾਂ ਨਾ ਇੰਡੀਆ 'ਚ। ਆਊਟ ਆਫ ਇੰਡੀਆ ਤਾਂ ਪੋਸੀਬਲ ਹੀ ਹੈ ਨਹੀਂ, ਉਹ ਤਾਂ ਕਰ ਹੀ ਨਹੀਂ ਸਕਦੇ। ਆਹ ਤਸਵੀਰਾਂ ਨੇ ਕੁਝ ਤੁਹਾਡੇ ਹੱਥ ਦੇ ਵਿੱਚ, ਇਹ ਸਾਰੀਆਂ ਤਸਵੀਰਾਂ ਮੈਂ ਚਾਹੂੰਗਾ ਇਹ ਜੋ ਕੁਝ ਤੁਹਾਡੇ ਨਾਲ ਹੋਇਆ ਇਹ ਸਾਰਾ ਕੁਝ ਵੀ ਜ਼ਰੂਰ ਦੱਸੋ। ਸਰ ਸਾਡੇ ਕੋਲ ਇਹਦੀਆਂ ਵੀਡੀਓਜ਼ ਵੀ ਹੈਗੀਆਂ ਨੇ ਤੇ ਫੋਟੋਜ਼ ਵੀ ਨੇ। ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਇੱਥੇ, ਤੇ ਪੁਲਿਸ ਦੇ ਇੱਕ ਆਫੀਸਰ ਨੇ ਸਾਨੂੰ ਆ ਕੇ ਕਿਹਾ ਸੀ ਕਿ ਤੁਸੀਂ ਪੀਸਫੁਲ ਪ੍ਰੋਟੈਸਟ ਕਰਨਾ ਤਾਂ ਕਰੋ, ਕਿ ਕੋਈ ਅੰਦਰ ਐਂਟਰ ਨਹੀਂ ਕਰੂਗਾ। ਤੇ ਦੂਜੀ ਸਵੇਰ ਇਹਨਾਂ ਨੇ ਮਤਲਬ ਪ੍ਰੀ ਪਲੈਨਿੰਗ ਕੀਤੀ ਸਾਰੀ, ਕੈਮਰਾਮੈਨ ਬੁਲਾਇਆ, ਤੇ ਇੱਥੇ ਸਵੇਰ ਜਿੰਨੀ ਵੀ ਮੈਨੇਜਮੈਂਟ ਸੀਗੀ, ਟੀਚਰਸ ਹੋ ਗਏ, ਨਰਸਿੰਗ ਦੇ, ਇੰਜੀਨੀਅਰਿੰਗ ਦੇ ਤੇ ਹੋਰ ਡਿਪਾਰਟਮੈਂਟਸ ਦੇ, ਉਹਨਾਂ ਸਾਰਿਆਂ ਨੇ ਸਾਡੇ ਅਗੇਂਸਟ ਧਰਨਾ ਲਾਇਆ। ਅਸੀਂ 30-35 ਕੁੜੀਆਂ ਬੈਠੀਆਂ ਸੀ ਇੱਥੇ ਸਰ। ਯੂਨੀਵਰਸਿਟੀ ਦੇ 8-10 ਗੇਟ ਨੇ, ਮਤਲਬ ਅਸੀਂ ਹਾਫ ਕਰਕੇ ਹਰ ਗੇਟ ਤੇ ਬੈਠੀਆਂ ਸੀ ਥੋੜੀਆਂ। ਇੱਥੇ 300 ਸਟਾਫ ਮੈਂਬਰ ਸੀ, 150 ਇੰਨਾ ਸੀਗਾ, ਮਤਲਬ ਸਾਰੇ ਡਿਪਾਰਟਮੈਂਟਸ ਦੇ ਸਟਾਫ ਮੈਂਬਰ। ਉਹਨਾਂ ਨੇ ਪਹਿਲਾਂ ਤਾਂ ਸਾਨੂੰ ਇੰਨਾ ਜ਼ਿਆਦਾ ਟੀਜ਼ ਕੀਤਾ, ਪ੍ਰੋਵੋਕ ਕੀਤਾ ਕਿ ਕੁੜੀਆਂ ਸਾਡੇ ਤੇ ਅਟੈਕ ਕਰਨ। ਤੇ ਇੱਥੇ ਸਾਰੀ ਪੁਲਿਸ ਸੀਗੀ, ਆ ਦੇਖੋ ਸਰ। ਇਹ ਵੀਡੀਓਜ਼ ਅਸੀਂ ਨਾਲੋਂ ਨਾਲ ਦਿਖਾ ਰਹੇ ਹਾਂ ਸਕਰੀਨ ਦੇ ਉੱਪਰ, ਇਹ ਵੀਡੀਓਜ਼ ਚੱਲ ਰਹੀਆਂ ਨੇ। ਇਸ ਤਰੀਕੇ ਦੇ ਨਾਲ ਸਿਰ ਤੱਕ ਵੀ ਪਾੜ ਦਿੱਤੇ ਗਏ, ਤੁਸੀਂ ਦੱਸ ਰਹੇ ਹੋ। ਹਾਂਜੀ, ਪਹਿਲਾਂ ਇਹਨਾਂ ਨੇ ਕੁੜੀਆਂ ਨੂੰ ਪ੍ਰਵੋਕ ਕੀਤਾ। ਹਾਂ, ਉਹ ਦਿਖਾਤੇ। ਪਹਿਲਾਂ ਇਹਨਾਂ ਨੇ ਕੁੜੀਆਂ ਨੂੰ ਪ੍ਰਵੋਕ ਕੀਤਾ ਵੀ ਇਹ ਅਟੈਕ ਕਰਨ ਸਾਡੇ ਤੇ। ਉਹ ਤੋਂ ਬਾਅਦ ਮਤਲਬ ਸਟਾਫ ਨੇ ਮੈਨੇਜਮੈਂਟ ਨੇ ਸਾਰੀ ਨੇ, ਇਹ ਨਹੀਂ ਵੀ ਨਰਸਿੰਗ ਡਿਪਾਰਟਮੈਂਟ ਦੇ, ਜਿੰਨੇ ਵੀ ਡਿਪਾਰਟਮੈਂਟਸ ਨੇ, ਇੰਜੀਨੀਅਰਿੰਗ ਹੋ ਗਿਆ, ਲਾਅ, BA ਵਗੈਰਾ, ਸਾਰਾ ਸਟਾਫ। ਸਾਰੇ ਯੂਨੀਵਰਸਿਟੀ ਦੇ ਜਿੰਨੇ ਵੀ ਸਟਾਫ ਆ ਉਹਨਾਂ ਨੂੰ ਲਿਆ ਕੇ ਤੁਹਾਡੇ ਖਿਲਾਫ ਖੜਾ ਕਰ ਦਿੱਤਾ ਗਿਆ, ਉਹਨਾਂ ਨੂੰ ਪ੍ਰੋਟੈਸਟ ਕਰਨ ਲਾਇਆ ਗਿਆ। ਉਹ ਯੂਨੀਵਰਸਿਟੀ ਦੇ ਹੱਕ 'ਚੋਂ ਬੋਲ ਰਹੇ ਸੀ, ਤੁਸੀਂ ਖਿਲਾਫਤ ਦੇ ਵਿੱਚ ਸੀ। ਉਸ ਤੋਂ ਬਾਅਦ ਕਿਹੜੀ ਘੜੀ ਉਹ ਆਈ ਜਦੋਂ ਆਪਸ ਦੇ ਵਿੱਚ ਉਹਨਾਂ ਨੇ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ, ਤੇ ਉਸ ਤੋਂ ਬਾਅਦ ਸੱਟਾਂ ਵਗੈਰਾ ਵੀ ਲੱਗੀਆਂ। ਸਰ ਜਿਹੜੇ ਸਾਡੇ ਯੂਨੀਵਰਸਿਟੀ ਦੇ ਚਾਂਸਲਰ ਨੇ, ਪਹਿਲਾਂ ਤਾਂ ਸਾਡੇ ਵਿੱਚ ਪੁਲਿਸ ਖੜੀ ਸੀ, ਪੁਲਿਸ ਦੇ ਕੁਝ ਆਫੀਸਰ ਖੜੇ ਸੀਗੇ ਉੱਧਰ, ਮਤਲਬ ਉੱਧਰ ਵਾਲੀ ਸਾਈਡ ਬੈਠਾ ਸੀ ਸਟਾਫ, ਉਧਰ ਵਾਲੀ ਸਾਈਡ ਸਟਾਫ ਬੈਠਾ ਸੀ, ਤੇ ਇੱਧਰ ਵਾਲੀ ਸਾਈਡ ਸਟੂਡੈਂਟ ਬੈਠੇ ਸੀ। ਜਦੋਂ ਸਾਡੇ ਆਏ ਨੇ ਚਾਂਸਲਰ ਯੂਨੀਵਰਸਿਟੀ ਦੇ ਜ਼ੋਰਾ ਸਿੰਘ ਤੇ ਉਹਨਾਂ ਦੇ ਵਾਈਫ ਤਜਿੰਦਰ ਕੌਰ, ਤੇ ਉਦੋਂ ਇਹਨਾਂ ਨੇ ਸਾਰੀ ਪੁਲਿਸ ਪਿੱਛੇ ਹਟ ਗਈ। ਇਹਨਾਂ ਨੇ ਆ ਕੇ ਗੇਟ ਤੇ ਮਤਲਬ ਧੱਕਾ ਮੁੱਕੀ ਕਰਨੀ ਸ਼ੁਰੂ ਕਰਤੀ ਕੁੜੀਆਂ ਨੇ। ਗੱਲਬਾਤ ਨਹੀਂ ਕੀਤੀ, ਧੱਕਾ ਮੁੱਕੀ ਸ਼ੁਰੂ ਕੀਤੀ। ਆਪ ਆ ਕੇ ਖੁਦ ਚਾਂਸਲਰ ਆਪ ਆਉਂਦਾ ਹੈ,
ਤੇ ਆਪ ਆ ਕੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਭੈਣ ਦੀ ਗੱਲ ਸੁਣ ਸਕਦੇ ਹੋ। ਆ ਤਸਵੀਰਾਂ ਦੇ ਵਿੱਚ ਇਸ ਯੂਨੀਵਰਸਿਟੀ ਦਾ ਚਾਂਸਲਰ ਜ਼ੋਰਾ ਸਿੰਘ ਤੇ ਉਹਨਾਂ ਦੀ ਪਤਨੀ ਤਜਿੰਦਰ ਕੌਰ ਖੁਦ ਆਪ ਆਉਂਦੇ ਨੇ ਤੇ ਇਹਨਾਂ ਦਾ ਕਹਿਣਾ ਕਿ ਗੱਲਬਾਤ ਕਰਨ ਦੀ ਜਗ੍ਹਾ ਦੇ ਉੱਪਰ ਉਹ ਖੁਦ ਆਪ ਧੱਕਾ ਮੁੱਕੀ ਸ਼ੁਰੂ ਕਰ ਦਿੰਦੇ ਨੇ। ਇਹ ਹਾਲ ਹੈ ਦੇਸ਼ ਭਗਤ ਯੂਨੀਵਰਸਿਟੀ ਦਾ, ਜਿੱਥੇ ਇਸ ਸਮੇਂ ਵੀ ਬੱਚੇ ਪ੍ਰੋਟੈਸਟ ਕਰ ਰਹੇ ਨੇ, ਬੈਠੇ ਹੋਏ ਨੇ। ਪੁਲਿਸ ਵੱਡੀ ਗਿਣਤੀ ਦੇ ਵਿੱਚ ਤੈਨਾਤ ਹੈ, ਪਰ ਪੁਲਿਸ ਤੈਨਾਤ ਕਿਉਂ ਹੈ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਪੀੜਤ ਨੇ ਇਸ ਚੀਜ਼ ਦੇ ਉਹ ਡਾਂਗਾ ਖਾ ਰਹੇ ਨੇ, ਉਹ ਕੁੱਟ ਖਾ ਰਹੇ ਨੇ, ਪਰ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਇਸ ਸਮੱਸਿਆ ਦੇ ਵਿੱਚ ਪਾਇਆ ਗਿਆ ਉਹਨਾਂ ਦੀ ਰਾਖੀ ਕੀਤੀ ਜਾ ਰਹੀ ਹੈ। ਕੀ ਕਹੋਗੇ? ਤੇ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਟੀਚਰ ਸੀ ਉਹਨਾਂ ਨੇ ਸਾਡੇ ਤੇ ਅਟੈਕ ਕੀਤਾ। ਜਿਹੜੇ ਮੇਲ ਸਟਾਫ ਫੀਮੇਲ ਸਟਾਫ ਉਹਨਾਂ ਨੇ ਕੁੜੀਆਂ ਨੂੰ ਗਾਲਾਂ ਕੱਢੀਆਂ ਨੇ, ਤੇ ਜਿਹੜੇ ਮੇਲ ਸਟਾਫ ਨੇ ਉਹਨਾਂ ਨੇ ਇਹਨਾਂ ਦੇ ਕਸ਼ਮੀਰੀ ਗਰਲਸ ਦੇ ਹਿਜਾਬ ਪਾੜੇ ਨੇ, ਉਹਨਾਂ ਤੇ ਹੱਥ ਪਾਇਆ ਤੇ ਥੱਪੜ ਮਾਰੇ ਤੇ ਉਹਨਾਂ ਦੇ ਵਾਲ ਵਗੈਰਾ ਸਾਰੇ ਖੋਲਤੇ। ਤੇ ਉਹ ਤੋਂ ਬਾਅਦ ਜੋ ਇਹਨਾਂ ਦੇ ਅਸੀਂ ਲੋਕ ਲਗਾਏ ਹੋਏ ਸੀ ਦਰਵਾਜ਼ਿਆਂ ਨੂੰ, ਇਹ ਉਹਨਾਂ ਦੇ ਪੱਥਰ ਮਾਰ ਕੇ ਲੋਕ ਤੋੜ ਰਹੇ ਸੀ। ਤਾਂ ਕੁੜੀਆਂ ਨੇ ਹੱਥ ਲਾਏ ਉੱਪਰ ਕਿ ਅਸੀਂ ਨਹੀਂ ਤੋੜਨਾ, ਹੱਥਾਂ 'ਤੇ ਹੀ ਪੱਥਰ ਮਾਰੇ ਤੇ ਕੁੜੀਆਂ ਨੂੰ ਇਹਨਾਂ ਨੇ ਚੱਕ ਕੇ ਆਪਣੇ ਹੱਥਾਂ ਨਾਲ ਸਾਰੇ ਸਟਾਫ ਨੇ ਸਿੱਟਿਆ। ਤੇ ਉਦੋਂ ਪੁਲਿਸ ਨੇ ਕੋਈ ਲਾਠੀ ਚਾਰਜ ਨਹੀਂ ਕੀਤਾ। ਉਹ ਤੋਂ ਬਾਅਦ ਜਦੋਂ ਜਿੱਦਾਂ ਇਹਨਾਂ ਨੇ ਅਟੈਕ ਕੀਤਾ ਦਰਵਾਜ਼ਾ ਖੋਲ੍ਹਣ ਲਈ, ਸੇਮ ਅਟੈਕ ਫਿਰ ਜੋ ਟੀਚਰ ਕਰਨਗੇ ਸਟੂਡੈਂਟਸ ਉਹੀ ਕਰਨਗੇ ਨਾ ਦੇਖ ਕੇ। ਤਾਂ ਜਦੋਂ ਅਸੀਂ ਚਾਂਸਲਰ ਨਾਲ ਗੱਲ ਕਰਨ ਗਏ ਸੀ, ਅਸੀਂ ਉਹਨਾਂ ਨੂੰ ਉਦੋਂ ਚਾਂਸਲਰ ਨੂੰ ਇਹ ਖੁਦ ਲੈ ਕੇ ਆਏ ਸੀ। ਜਦੋਂ ਅਸੀਂ ਗਏ ਜਦੋਂ ਅਸੀਂ ਲੈ ਕੇ ਆਏ ਕਿ ਪਲੀਜ਼ ਸਾਡੀ ਚਾਂਸਲਰ ਨਾਲ ਗੱਲ ਕਰਵਾ ਦਿਓ, ਤਾਂ ਪੁਲਿਸ ਉਹਨਾਂ ਦੀ ਪ੍ਰੋਟੈਕਸ਼ਨ ਕਰ ਰਹੀ ਸੀ ਕਿ ਨਹੀਂ। ਇਹ ਜਿਹੜਾ ਹੁਣ ਅਟੈਕ ਹੋਇਆ ਤੁਹਾਡੇ ਉੱਪਰ, ਇਹ ਅਟੈਕ ਪੁਲਿਸ ਨੇ ਨਹੀਂ ਕੀਤਾ, ਤੁਸੀਂ ਇਹ ਕਹਿ ਰਹੇ ਹੋ ਪੁਲਿਸ ਨੇ ਨਹੀਂ ਕੀਤਾ, ਸਟਾਫ ਨੇ ਕੀਤਾ। ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਕਹੀ ਜਾ ਰਹੀ ਕਿ ਨਿੱਜੀ ਤੌਰ ਤੇ ਗੁੰਡੇ ਬਾਉਂਸਰ ਮੰਗਾਏ ਗਏ ਯੂਨੀਵਰਸਿਟੀ ਦੇ ਵੱਲੋਂ, ਉਹ ਕੀ ਮਾਮਲਾ? ਹਾਂਜੀ ਸਰ, ਅਸੀਂ ਕਰਦੇ ਆ ਪ੍ਰੋਟੈਸਟ, ਮਤਲਬ ਸਵੇਰ 7 ਵਜੇ ਤੋਂ ਲੈ ਕੇ ਰਾਤ ਨੂੰ 10-11 ਵਜੇ ਤੱਕ ਹੁੰਦਾ ਪ੍ਰੋਟੈਸਟ। ਤੇ ਉਸ ਤੋਂ ਬਾਅਦ ਗਰਲਸ ਜਾਂਦੀਆਂ ਨੇ ਹੋਸਟਲ, ਕਿਉਂਕਿ ਰਾਤ ਨੂੰ ਬੈਠਣਾ ਅਲਾਉਡ ਮਤਲਬ पेरेंट्स ਇਹਨਾਂ ਦੇ नहीं करते कश्मीरी गर्ल्स ਦੇ, इस करके काटा गया है हमारे ऊपर। किसके ऊपर? सर हम स्टूडेंट्स के ऊपर नाम है इस पे, उन स्टूडेंट्स। कितने नाम है इस FIR? सर हमने हक मांगा था, जस्टिस मांगा था, उस पे हमारे ऊपर FIR काटा गया है। हमने यूनिवर्सिटी के ऊपर FIR की मांग की तो उल्टा हमारे ऊपर FIR काटा गया। सर यही इंसाफ है यहाँ पंजाब में? सर हम क्या करेंगे अपनी ज़िंदगी में ये इस FIR के साथ? ये दाग लगा हमारे ऊपर। सर हमने तो बस सच्चाई बोली थी। सर यही है सच्चाई का मूल्य इस देश में। जब पंजाब में आए थे आज से 3 साल पहले, कैसी उम्मीद लेकर आए थे कि पंजाब में जाएंगे, पंजाब में माहौल अच्छा है, पंजाब में स्टडी अच्छी होगी, लेकिन अब जहाँ पर जो आपको अब मिल रहा है उसको देख के दिल में एक दर्द तो होगा ही। और उसके बाद माता पिता का क्या कहना है, वो वालिद क्या कहते हैं, क्या बोलते हैं वो? सर उम्मीद तो बहुत अच्छी लेके आए थे, लेकिन अब जो हो रहा है उससे ये लगता है कि यहीं पे मर जाए, क्योंकि ये मतलब जो हो रहा है इसके साथ हम घर नहीं जा सकते। सर अगर हम ऐसे घर जाएंगे तो हमारी लाशें जाएंगे, हम ऐसे ज़िंदा घर नहीं जा सकते इन दागों के साथ जो यहाँ पे हम पे लगाए गए। आपका नाम है FIR में? सर मेरी बहन का नाम है FIR में। ਤੁਹਾਡਾ ਵੀ ਨਾਮ ਹੈ? ਸਰ ਇਹਨਾਂ ਨੇ ਜਦੋਂ ਸਟਾਫ ਨੇ ਅਟੈਕ ਕੀਤਾ ਇੱਥੇ, 1 ਮਿੰਟ, ਕਿੰਨੇ ਨਾਮ ਨੇ ਟੋਟਲ FIR? ਕਿੰਨੇ ਨਾਮ ਹੈ ਟੋਟਲ FIR में? ਜਦੋਂ ਸਟਾਫ ਨੇ ਅਟੈਕ ਕੀਤਾ ਉਦੋਂ ਅਸੀਂ ਹੱਥ ਨਹੀਂ ਚੱਕਿਆ ਹੈਗਾ। ਤੇ ਜਦੋਂ ਅੰਦਰ ਵੀ ਲਾਠੀ ਚਾਰਜ ਹੋਇਆ ਸਰ, ਮੇਰੇ ਪੇਰੈਂਟਸ ਉੱਥੇ ਸੀ, ਉਹ ਮੈਨੂੰ ਬਕਾਇਦਾ ਬਾਹਰ ਕੱਢ ਕੇ ਲੈ ਕੇ ਆਏ ਨੇ। ਇਹ ਮੈਨੂੰ ਪ੍ਰੂਫ ਦਿਖਾਉਣ ਕਿ ਇਹਨਾਂ ਨੇ ਕਿਸ ਬੇਸਿਸ ਤੇ ਮੇਰੇ ਤੇ FIR ਕੀਤੀ ਆ, ਕਿਉਂਕਿ ਮੈਂ ਅੰਦਰ ਨਹੀਂ ਸੀ ਹੈਗੀ। ਸੋ ਦੇਖ ਸਕਦੇ ਹੋ ਕਿ ਮਾਸੂਮ ਬੱਚੀਆਂ ਕੁਝ ਪੰਜਾਬ ਤੋਂ ਬਾਹਰ ਦੀਆਂ ਨੇ, ਕੁਝ ਪੰਜਾਬ ਦੀਆਂ ਨੇ। ਇਹਨਾਂ ਧੀਆਂ ਦੇ ਉੱਪਰ ਪਹਿਲਾਂ ਅਤਿਆਚਾਰ ਹੁੰਦਾ ਹੈ, ਉਸ ਤੋਂ ਬਾਅਦ ਇਹਨਾਂ ਦੇ ਉੱਪਰ ਹੀ ਉਲਟਾ FIR ਦਰਜ ਕੀਤੀ ਜਾਂਦੀ ਹੈ। ਆਹ ਭੈਣ ਬੈਠੀ ਹੋਈ ਹੈ, ਇਸ ਭੈਣ ਦਾ ਕਹਿਣਾ ਹੈ ਕਿ ਇੱਥੋਂ ਐਦਾਂ ਨਹੀਂ ਜਾਣਾ, ਹੁਣ ਜੇ ਜਾਣਗੀਆਂ ਤਾਂ ਸਾਡੀਆਂ ਲਾਸ਼ਾਂ ਜਾਣਗੀਆਂ, ਪਰ ਅਸੀਂ ਪੰਜਾਬ ਤੋਂ ਵਾਪਸ ਖਾਲੀ ਹੱਥ ਨਹੀਂ ਜਾ ਸਕਦੇ। ਸਾਰੀ ਗੱਲ ਮੁਸਕਾਨ ਭੈਣ ਨੇ ਦੱਸੀ ਹੈ ਕਿ ਕੀ ਕੁਝ ਇੱਥੇ ਹੋਇਆ, ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪਹਿਲਾਂ ਪ੍ਰਵੋਕ ਕੀਤਾ ਗਿਆ, ਉਸ ਤੋਂ ਬਾਅਦ ਇਹਨਾਂ ਦੇ ਉੱਪਰ ਅਤਿਆਚਾਰ ਕੀਤਾ ਗਿਆ ਤੇ ਹੁਣ ਇਹਨਾਂ ਦੇ ਹੀ FIRਾਂ ਦੇ ਵਿੱਚ ਨਾਮ ਪਾ ਦਿੱਤੇ ਗਏ ਨੇ। ਇਹ ਯੂਨੀਵਰਸਿਟੀ ਹੈ ਦੇਸ਼ ਭਗਤ ਅਮਲੋ ਦੀ ਲੋਕੇਸ਼ਨ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ। ਤਸਵੀਰਾਂ ਬਾਅਦ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ, ਤਸਵੀਰਾਂ ਹੋਰ ਵੀ ਵਿਖਾਉਂਦੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।